ਆਪਣੇ ਦਰਸ਼ਕਾਂ ਨੂੰ ਦੱਸ ਦਈਏ। ਹਾਲਾਂਕਿ ਪਹਿਲੇ ਸੈਗਮੈਂਟ ਤੋਂ ਬਾਅਦ ਇਹ ਫੁੱਲ ਫਲੈਜਡ 4 ਮਿੰਟ ਦੀ ਐਡ ਵੀ ਚੱਲੀ ਹੈ, ਜਿਹਦੇ 'ਚ ਕਿ ਸ਼ਹੀਦੀ ਸਮਾਗਮ ਜਿਹੜਾ ਕਿ ਸ਼ਹੀਦ ਭਾਈ ਬਲਬੀਰ ਸਿੰਘ ਰਾਏਪੁਰ ਔਰ ਭਾਈ ਅਜੀਤਪਾਲ ਸਿੰਘ, ਜਿਨ੍ਹਾਂ ਨੇ ਕਿ 1 ਜੁਲਾਈ ਜਿਹੜਾ ਉਹ 1986 ਨੂੰ ਸ਼ਹੀਦੀ ਪਾਈ ਜਲੰਧਰ ਦੇ ਵਿੱਚ ਮਾਡਲ ਟਾਊਨ ਏਰੀਏ 'ਚ। ਔਰ ਮੈਂ ਕਿਉਂਕਿ ਉਸ ਪੀਰੀਅਡ 'ਚ ਉੱਥੇ ਹੀ ਸੀ ਔਰ ਮੈਨੂੰ ਉਹਨਾਂ ਹਾਲਾਤਾਂ ਦਾ ਵੀ ਪਤਾ ਹੈ। ਔਰ ਭਾਈ ਬਲਬੀਰ ਸਿੰਘ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਜੇ ਇਹ ਕਹਿਣਾ ਹੋਏ ਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਦੇ ਵਿੱਚ ਜਿਨ੍ਹਾਂ 2-3 ਸ਼ਖਸੀਅਤਾਂ ਦਾ ਬਹੁਤ ਵੱਡਾ ਰੋਲ ਸੀ, ਜਿਨ੍ਹਾਂ ਦੇ ਵਿੱਚ ਭਾਈ ਮਨਵੀਰ ਸਿੰਘ ਚਹੇੜੂ ਜਿਹੜੇ ਜਨਰਲ ਹਰੀ ਸਿੰਘ ਦੇ ਨਾਂ ਥੱਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਜਰਨੈਲ ਸਨ, ਔਰ ਭਾਈ ਗੁਰਜੀਤ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਸਨ, ਔਰ ਭਾਈ ਬਲਬੀਰ ਸਿੰਘ ਜਿਹੜੇ ਹੁਸ਼ਿਆਰਪੁਰ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਲੀਡ ਕਰਦੇ ਸੀ। ਇਹਨਾਂ ਦਾ ਬਹੁਤ ਯੂਨੀਕ ਐਫਰਟ ਸੀ ਜਿਸ ਨੇ ਖਾਲਿਸਤਾਨ ਡੈਕਲੇਰੇਸ਼ਨ ਦੇ ਵਿੱਚ ਇੱਕ ਵੱਡਾ ਰੋਲ ਇਹਨਾਂ ਵੀਰਾਂ ਨੇ ਨਿਭਾਇਆ। ਉਹ ਇੱਕ ਵੱਖਰੀ ਕਹਾਣੀ ਹੈ ਅੰਦਰੂਨੀ ਤੌਰ 'ਤੇ ਕੀ ਚੱਲ ਰਿਹਾ ਹੁੰਦਾ ਹੈ, ਕਿਹੜੀਆਂ ਫੋਰਸਿਸ ਉਹਨੂੰ ਬਲੌਕ ਕਰ ਰਹੀਆਂ ਹੁੰਦੀਆਂ। ਔਰ ਉਸ ਵੇਲੇ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਹਰਜੀਤ ਸਿੰਘ ਨਾਂ ਦਾ ਪੁਲਿਸ ਆਫੀਸਰ SHO ਜਿਹੜਾ ਇੰਨਾ ਕੁ ਬਦਨਾਮ ਸੀ, ਜਿਵੇਂ ਬੁੱਚੜ ਲਫ਼ਜ਼ ਅਸੀਂ ਅਜੀਤ ਸੰਧੂ ਔਰ ਇਹ ਸਾਰੇ ਜਿਹੜਾ KP ਗਿੱਲ ਦੇ ਨਾਲ ਜੋੜਿਆ ਕਿ ਭਾਈ ਕਿਵੇਂ ਇਹ ਮਾਨਸ ਖਾਣੇ ਲੋਕ ਸੀ। ਇਸੇ ਤਰ੍ਹਾਂ ਇਹ ਹਰਜੀਤ ਸਿੰਘ ਇਹ ਆਪਣੇ ਜ਼ੁਲਮ ਔਰ ਧੱਗੜ ਤਰੀਕੇ ਦੇ ਨਾਲ ਕਿਸੇ ਨੂੰ ਟਾਰਚਰ ਕਰਨ ਜਾਂ ਦੂਜੇ ਲਈ ਮਸ਼ਹੂਰ ਸੀ ਕਿ ਇਹਦਾ ਇਲੀਆਸ ਜਾਂ ਦੂਸਰਾ ਨਾਂ ਗੱਬਰ ਸਿੰਘ ਪੈ ਗਿਆ ਸੀ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਹੀ ਕੋਈ ਫਿਲਮ ਵੀ ਗੱਬਰ ਸਿੰਘ ਦੇ ਹਵਾਲੇ ਨਾਲ ਆਈ ਸੀ। ਸੋ ਉਹ ਆਪਣੇ ਆਪ ਨੂੰ ਗੱਬਰ ਸਿੰਘ ਕੋ ਆ ਕੇ ਬੜਾ ਖੁਸ਼ ਹੁੰਦਾ ਸੀ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਬਾਅਦ 'ਚ ਇਹੀ ਗੱਬਰ ਸਿੰਘ ਜਿਹੜਾ ਇਹ ਮੋਹਾਲੀ ਦੇ ਵੀ ਔਰ ਇਨਾਮ ਲੈਣ ਦਾ ਇਹਨਾਂ ਸਾਰਿਆਂ ਨੂੰ ਪ੍ਰਮੋਸ਼ਨਾਂ ਦਾ ਬੜਾ ਚਾਅ ਹੁੰਦਾ ਸੀ। ਉਹ ਬਾਅਦ ਦੇ ਵਿੱਚ ਬੱਬਰ ਖਾਲਸਾ ਦੇ ਸਿੰਘਾਂ ਨੇ ਇਸ ਨੂੰ ਫਿਰ ਇਸ ਦੀ ਬਣਦੀ ਸਜ਼ਾ ਦੇ ਦਿੱਤੀ ਸੀ। ਲੇਕਿਨ ਜਿਹੜਾ ਇਹਨਾਂ ਦੀ ਭਾਈ ਬਲਬੀਰ ਸਿੰਘ ਔਰ ਅਜੀਤਪਾਲ ਸਿੰਘ ਦੋਨਾਂ ਸਿੰਘਾਂ ਦੀ ਸ਼ਹਾਦਤ 1 ਜੁਲਾਈ 1986 ਨੂੰ ਹੋਈ। ਇਹ ਉਹਨਾਂ ਦੀ 40ਵੀਂ ਸ਼ਹੀਦੀ ਯਾਦ ਨੂੰ ਸਮਰਪਿਤ ਵਰ੍ਹਾ ਵੀ ਚੱਲ ਰਿਹਾ ਔਰ ਉਹਨਾਂ ਦੇ ਅੱਗੋਂ ਜਿਹੜੇ ਪਿਆਰੇ ਕਰੀਬੀ ਰਿਸ਼ਤੇਦਾਰ ਜਿਨ੍ਹਾਂ 'ਚ ਖਾਸ ਤੌਰ 'ਤੇ ਵੀਰ ਰਾਮਪਾਲ ਸਿੰਘ ਜਿਹੜੇ ਟੋਰਾਂਟੋ ਨੇ ਸਾਡੇ ਨਾਲ ਵੀ ਬਹੁਤ ਪਿਆਰ ਕਰਦੇ ਨੇ, ਉਹਨਾਂ ਦਾ ਸਮੁੱਚਾ ਪਰਿਵਾਰ ਹੀ ਬਹੁਤ ਡੈਡੀਕੇਟਡ ਹੈ। ਇਹਨਾਂ ਨੇ ਇਹੀ ਨਹੀਂ ਵੀ ਉਹਨਾਂ ਦੇ ਭਾਈ ਬਲਬੀਰ ਸਿੰਘ ਦੀ ਸ਼ਹਾਦਤ ਹੋਈ, ਸਮੁੱਚਾ ਪਰਿਵਾਰ ਅੱਜ ਵੀ 40 ਵਰ੍ਹੇ ਬੀਤਣ ਬਾਅਦ ਵੀ ਜੇ ਟੋਰਾਂਟੋ ਜਾਂ ਇਸ ਬੈਲਟ ਦੇ ਵਿੱਚ ਖਾਲਿਸਤਾਨ ਦੇ ਝੰਡਾ ਬਰਦਾਰ ਨੇ ਤੇ ਇਹ ਪਰਿਵਾਰ ਸਮੁੱਚੇ ਤੌਰ ਦੇ ਉੱਤੇ ਜਿਨ੍ਹਾਂ 'ਚ ਭਾਈ ਤਜਿੰਦਰ ਸਿੰਘ ਵੀ ਨੇ, ਉਹਨਾਂ ਨਾਲ ਭਾਵੇਂ ਸਾਡੇ ਮਤਭੇਦ ਵੀ ਹੋਣ, ਲੇਕਿਨ ਇਹ ਸਾਰਾ ਹੀ ਪਰਿਵਾਰ ਡੈਡੀਕੇਟਡ ਹੈ ਖਾਲਿਸਤਾਨ ਦੇ ਕਾਜ਼ ਨੂੰ। ਸੋ ਉਹਨਾਂ ਵੱਲੋਂ ਔਰ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜ਼ਾਹਰ ਹੈ ਪਰਿਵਾਰ ਦਾ। ਔਰ ਮੈਨੂੰ ਅੱਜ ਹੀ ਪਤਾ ਲੱਗਾ ਕਿ ਭਾਈ ਬਲਬੀਰ ਸਿੰਘ ਜਦੋਂ ਉਹਨਾਂ ਦੀ ਨੇ ਸ਼ਹੀਦੀ ਪਾਈ, ਉਹਨਾਂ ਦੇ ਘਰੋਂ ਭੈਣ ਜੀ ਜਿਹੜੇ ਨੇ ਉਹ ਪ੍ਰੈਗਨੈਂਟ ਸਨ ਔਰ ਉਸ ਤੋਂ ਬਾਅਦ ਜਿਹੜਾ ਬੱਚੀ ਨੇ ਜਿਹੜਾ ਜਨਮ ਲਿਆ ਔਰ ਉਹ ਬੱਚੀ ਵੀ ਟੋਰਾਂਟੋ ਆਈ ਹੋਈ ਹੈ, ਉਹ ਵੀ ਇਸ ਸਮਾਗਮ ਦਾ ਹਿੱਸਾ ਬਣੇਗੀ। ਸੋ 25 ਜੁਲਾਈ 2026 ਸ਼ਨੀਚਰਵਾਰ 1 ਵਜੇ ਤੋਂ 4 ਵਜੇ ਤੱਕ ਜਿਹੜਾ ਮੇਨ ਸਮਾਗਮ ਹੈ ਗੁਰਦੁਆਰਾ ਸ਼ਹੀਦਗੜ੍ਹ ਜਿਹੜਾ 200 ਓਲਡ ਗੈਲਫ ਰੋਡ ਹੈਮਿਲਟਨ ਦਾ ਗੁਰਦੁਆਰਾ ਸਾਹਿਬ, ਉਸ ਦੇ ਵਿੱਚ ਸਮਾਗਮ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਇਲਾਕੇ ਦੀਆਂ ਸੰਗਤਾਂ ਨੂੰ, ਕਿਉਂਕਿ ਵੱਡੀ ਗਿਣਤੀ 'ਚ ਟੋਰਾਂਟੋ ਇਹ ਸਾਰੀ ਬੈਲਟ ਤੋਂ ਵੀ ਸਾਡੇ ਵਿਊਅਰਸ ਹੁੰਦੇ ਨੇ ਕਿ ਹੁਮ ਆ ਕੇ, ਕਿਉਂਕਿ ਇਹ ਕੋਈ ਪਰਿਵਾਰਾਂ ਨੇ ਤਾਂ ਆਪਣਾ ਸਭ ਤੋਂ ਅਜ਼ੀਜ਼ ਬੱਚਾ ਦਿੱਤਾ ਹੈ ਔਰ ਇਹ ਸੰਗਤਾਂ ਦਾ ਫਰਜ਼ ਹੈ, ਕੌਮ ਦਾ ਫਰਜ਼ ਹੈ। ਔਰ ਜਦੋਂ ਅਸੀਂ ਇੱਕ ਪਾਸੇ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਦੁਹਰਾਉਂਦੇ ਹਾਂ ਕਿ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਖਾਲਿਸਤਾਨ ਵੱਲ ਮਾਰਚ, ਇਹ ਸਾਡਾ ਫਰਜ਼ ਹੈ। ਉੱਥੇ ਜਦੋਂ ਇਸ ਕਿਸਮ ਦੇ ਸਮਾਗਮ ਹੁੰਦੇ ਨੇ, ਜਦੋਂ ਉਹਨਾਂ 'ਚ ਅਸੀਂ ਸ਼ਮੂਲੀਅਤ ਕਰਦੇ ਹਾਂ, ਖਾਸ ਤੌਰ 'ਤੇ ਜਿਹੜੇ ਬੱਚੇ ਬੱਚੀਆਂ ਉਸ ਮਾਹੌਲ 'ਚ ਪਲੇ ਜਿੱਥੇ ਉਹਨਾਂ ਦੇ ਸਿਰ 'ਤੇ ਬਾਪ ਦਾ ਸਾਇਆ ਨਹੀਂ ਸੀ, ਸਮਾਜਿਕ ਤੌਰ ਦੇ ਉੱਤੇ ਵੀ ਜਦੋਂ ਇੱਕ ਖੌਫ ਔਰ ਡਰ ਪੈਦਾ ਹੁੰਦਾ ਹੈ ਕਿਸ ਕਿਸਮ ਦੇ ਮਾਹੌਲ 'ਚ, ਉੱਥੇ ਸਾਡਾ ਹੋਰ ਵੀ
ਜਿਹੜਾ ਇਹ ਜ਼ਿਆਦਾ ਸਾਡੇ ਜ਼ਿੰਮੇ ਹੈ ਕਿ ਅਸੀਂ ਸ਼ਮੂਲੀਅਤ ਕਰੀਏ। ਜੀ ਸੋ ਇਹ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਸ ਇਲਾਕੇ ਨੇੜੇ ਤੇੜੇ ਔਰ ਵਿਦਨ 2-3 ਆਵਰਸ ਆਣਾ ਜਾਣਾ ਤਾਂ ਕੋਈ ਦਿੱਕਤ ਨਹੀਂ ਹੁੰਦੀ, ਬਿਲਕੁਲ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਸ਼ਮੂਲੀਅਤ ਕਰਨ। ਕਰਨ।